US State Department accuses India of anti-Semitism for pushing conspiracies against George Soros. बीजेपी सैल ने एक पिक्चर बना के कार्टून टाइप जिहदे च कि उन्होंने जॉर्ज सोरस ਨੂੰ ਦਿਖਾਇਆ कि भी ਉਹਦੇ ਬੋਡੀ ਚੋਂ ਰੱਸੀਆਂ ਨਿਕਲ ਰਹੀਆਂ ਤੇ ਉਹਦੇ ਨਾਲ ਉਹਨਾਂ ਨੇ ਉਹਨੂੰ ਜਿਹੜਾ ਉਹ ਫੜਿਆ ਹੋਇਆ ਹੈ, ਰਾਹੁਲ ਗਾਂਧੀ ਨੇ ਉਹਨੂੰ ਫੜਿਆ ਹੋਇਆ। ਇਹ ਆਪਣੇ ਆਪ 'ਚ ਐਂਟਾਈ ਸੈਮਿਟਿਜ਼ਮ ਹੈ ਕਿ ਵੀ ਤੁਸੀਂ ਜॉर्ज ਸੋਰਸ ਦੀਆਂ ਪਾਲਿਸੀਜ਼ ਨੂੰ ਜਿਹੜਾ ਉਹ ਕੰਡੈਮ ਨਹੀਂ ਕਰ ਰਹੇ, ਉਸ ਦਾ ਯਹੂਦੀ ਹੋਣਾ ਵੀ ਤੁਸੀਂ ਉਸ ਦੇ ਵਿੱਚ ਉਹਨੂੰ ਆਧਾਰ ਬਣਾ ਰਹੇ ਹੋ। Government officials made public statements and released social media posts alleging certain opposition political party figures and diaspora leaders were connected to George Soros, playing on an anti-Semitic conspiracy theory of an all-controlling Jewish individual who was influencing events in the country. The poster showed Soros as a puppeteer with purported strings controlling Congress leader Rahul Gandhi. The idea of a Jewish puppet master has been a part of campaign to try and pin all blame for all types of anxieties on the minority Jewish community over centuries in Europe. S. Jaishankar उन्हें भी ये बयान दिता सी सोरस बारे कि old, rich, opinionated and dangerous person sitting in New York who still thinks his views should determine how the entire world works. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਟੇਟ ਡਿਪਾਰਟਮੈਂਟ ਵੱਲੋਂ ਕੱਲ ਜਾਰੀ ਕੀਤੀ ਗਈ ਰਿਪੋਰਟ ਵਿੱਚ ਜਿੱਥੇ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ, ਉੱਥੇ ਇੱਕ ਵੱਖਰੇ ਸੈਕਸ਼ਨ ਵਿੱਚ ਭਾਰਤ ਦੇ ਉੱਤੇ ਐਂਟੀ ਸੈਮਿਟਿਜ਼ਮ ਯਾਨੀ ਕਿ ਯਹੂਦੀ ਵਿਰੋਧ ਹੋਣ ਦਾ ਦੋਸ਼ ਵੀ ਲਾਇਆ ਗਿਆ ਹੈ। ਸੋ ਇਸ ਦੋਸ਼ ਦਾ ਆਧਾਰ ਦੁਨੀਆ ਦੇ ਵੱਡੇ ਅਮੀਰ ਆਦਮੀ ਜੋਰਜ ਸੋਰਸ ਦੇ ਖਿਲਾਫ ਬੀਜੇਪੀ ਦੀਆਂ ਅਤੇ ਭਾਰਤੀ ਵਿਦੇਸ਼ ਮੰਤਰੀ SJ ਸ਼ੰਕਰ ਦੀਆਂ ਟਿੱਪਣੀਆਂ ਹਨ। ਜੋਰਜ ਸੋਰਸ ਹੰਗਰੀ ਮੂਲ ਦੇ ਯਹੂਦੀ ਹਨ ਅਤੇ ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਆਲੋਚਕ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਅਸੀਂ ਉਹਨਾਂ ਮੁੱਢਲੇ ਚੈਨਲਸ 'ਚੋਂ ਸੀ ਜਿਨ੍ਹਾਂ ਨੇ ਸਟੇਟ ਡਿਪਾਰਟਮੈਂਟ ਰਿਪੋਰਟ ਨੂੰ ਡੀਟੇਲ ਨਾਲ ਡਿਸਕਸ ਕੀਤਾ। ਅੱਜ ਹੁਣ ਉਸ ਦੇ ਕੁਝ ਪਾਰਟ ਇੱਥੇ ਲੱਗ ਰਹੇ ਨੇ, ਉੱਥੇ ਲੱਗ ਰਹੇ ਨੇ ਔਰ ਅਸੀਂ ਉਹ ਸਾਰੀ 100 ਤੋਂ ਜ਼ਿਆਦਾ ਸਫ਼ਿਆਂ ਦੀ ਰਿਪੋਰਟ ਨੂੰ ਐਨਾਲਾਈਜ਼ ਵੀ ਕੀਤਾ ਔਰ ਖਾਸ ਤੌਰ 'ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਪੂਰਾ ਪੇਜ ਹੈ ਉਸ ਨੂੰ ਵੀ ਡਿਸਕਸ ਕੀਤਾ। ਉਹਦੇ 'ਚ ਜਿਹੜੀ ਫਾਲਟ ਲਾਈਨ ਹੈ ਜਿਹੜੀ ਸਾਨੂੰ ਇਹ ਨਜ਼ਰ ਆਈ ਕਿ ਵੀ ਅਮਰੀਕਾ ਨੇ ਜਿੱਥੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਸਟਿਨ ਟਰੂਡੋ ਉਹਨਾਂ ਦੀ 18 ਸਤੰਬਰ ਨੂੰ ਦਿੱਤੀ ਸਟੇਟਮੈਂਟ ਨੂੰ ਤਾਂ ਕੋਟ ਕੀਤਾ ਕਿ ਇੰਡੀਅਨ ਏਜੰਟਸ ਇਨਵੋਲਵਡ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ, ਪਰ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਇਸ ਦਾ ਕੋਈ ਜ਼ਿਕਰ ਨਹੀਂ, ਜਾਂ ਉਹਨਾਂ ਨੇ ਜਿਹੜੀ ਖੁਦ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੈ 29 ਨਵੰਬਰ ਨੂੰ ਨਿਊਯਾਰਕ ਕੋਰਟ 'ਚ, ਉਹਦਾ ਕੋਈ ਜ਼ਿਕਰ ਨਹੀਂ। ਸੋ ਇਹ ਇਸ ਤੋਂ ਥੋੜ੍ਹਾ ਜਿਹਾ ਇਹ ਲੱਗਦਾ ਹੈ ਕਿ ਵੀ ਹੋ ਸਕਦਾ ਅਮਰੀਕਾ ਉਹਨਾਂ ਨੂੰ ਇੰਡੀਆ ਨੂੰ ਕੋਈ ਵੇ ਆਊਟ ਦੇ ਰਿਹਾ, ਬਿਹਾਈਂਡ ਦਾ ਪ੍ਰੈਸ਼ਰ ਬਿਲਟ ਹੋਏਗਾ। ਲੇਕਿਨ ਇੱਕ ਪਾਰਟ ਜਿਹੜਾ ਈਵਨ ਉਹ ਸਾਰੀ ਰਿਪੋਰਟ 'ਚ, ਕਿਉਂਕਿ ਸਾਡਾ ਫੋਕਸ ਤਾਂ ਸਮਰੀ ਤੋਂ ਲੈ ਕੇ ਬਾਕੀ ਸਾਰਿਆਂ 'ਤੇ ਸੀ ਅਤੇ ਐਂਟਾਈ ਸੈਮਿਟਿਜ਼ਮ ਇਸ ਨੂੰ ਲੈ ਕੇ ਤਾਂ ਅੱਜ ਕੱਲ੍ਹ ਕਾਫੀ ਚਰਚਾ ਹੈ, ਕਿਉਂਕਿ ਜੇ ਹੁਣ ਅਸੀਂ ਜ਼ਿਕਰ ਕੀਤਾ ਕਿ ਗਜ਼ਾ ਦੇ ਮੁੱਦੇ ਨੂੰ ਲੈ ਕੇ ਨਿਊਯਾਰਕ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਬਰਕਲੀ ਯੂਨੀਵਰਸਿਟੀ ਕੰਪਲੈਕਸ ਸਾਰੇ ਪਾਸੇ ਵੱਡੇ ਪੈਮਾਨੇ 'ਤੇ ਪ੍ਰੋਟੈਸਟ ਹੋ ਰਹੇ ਨੇ ਅਤੇ ਉਹਨਾਂ ਨੂੰ ਕਾਊਂਟਰ ਕਰਨ ਲਈ ਜਿਹੜਾ ਦੂਸਰਿਆਂ ਵੱਲੋਂ ਇੱਕ ਇਸਤੇਮਾਲ ਕੀਤਾ ਜਾਂਦਾ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਜੀ ਐਂਟਾਈ ਸੈਮਿਟਿਜ਼ਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਵੱਧ ਗਈਆਂ ਨੇ, ਯਹੂਦੀ ਵਿਦਿਆਰਥੀਆਂ ਨੂੰ ਜਿਹੜਾ ਉਹ ਸ਼ਾਊਟ ਡਾਊਨ ਕੀਤਾ ਜਾਂਦਾ ਹੈ ਜਾਂ ਹਰਾਸ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਖਿਲਾਫ ਨਫ਼ਰਤ ਹੈ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ, ਜਦੋਂ ਟੈਨਸ਼ਨ ਬਿਲਟ ਹੁੰਦੀ ਹੈ ਇਸਲਾਮੋਫੋਬੀਆ ਵੀ ਹੈ, ਐਂਟਾਈ ਸੈਮਿਟਿਜ਼ਮ ਵੀ ਹੈ ਔਰ ਐਂਟਾਈ ਸੈਮਿਟਿਜ਼ਮ ਇਹਦੇ ਬਾਵਜੂਦ ਕਿ ਯਹੂਦੀ ਦੁਨੀਆ ਭਰ 'ਚ ਬੜੇ ਪਾਵਰਫੁਲ ਨੇ, ਮੀਡੀਆ ਵੀ ਹੈ ਔਰ ਹਰ ਪਾਸੇ ਐਂਟਾਈ ਡਿਫੇਮੇਸ਼ਨ ਲੀਗਸ ਨੇ, ਲੇਕਿਨ ਅਮਰੀਕਾ 'ਚ ਵੀ ਘਟਨਾਵਾਂ ਹੁੰਦੀਆਂ ਨੇ। ਸਿੱਖ ਤਾਂ ਖੁਦ ਸ਼ਿਕਾਰ ਪਹਿਲਾਂ ਤੋਂ ਵੀ ਰਹੇ, ਪੋਸਟ 9/11
ਹੇਟ ਕ੍ਰਾਈਮ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ। ਸੋ ਉਹ ਸਾਰੀ ਰਿਪੋਰਟ ਦੇ ਵਿੱਚ, ਕਿਉਂਕਿ ਇੰਡੀਆ ਨਾਲ ਸੰਬੰਧਿਤ, ਇੰਡੀਆ ਦਾ ਐਂਟਾਈ ਸੈਮਿਟਿਜ਼ਮ ਨਾਲ ਵੀ ਕੋਈ ਸੰਬੰਧ ਹੋ ਸਕਦਾ ਹੈ, ਇਸ ਦਾ ਕਿਸੇ ਨੂੰ ਚੇਤਾ ਵੀ ਨਹੀਂ ਹੋਏਗਾ। ਇਸ ਲਈ ਉਸ ਸੈਗਮੈਂਟ ਨੂੰ ਅਸੀਂ ਜਿਹੜਾ ਉਹ ਲੱਥ ਦਿੱਤਾ, ਅੱਗੇ ਚ ਨਿਕਲ ਗਏ। ਲੇਕਿਨ ਔਰ ਕਿਉਂਕਿ ਵੈਸੇ ਤਾਂ ਭਾਰਤ ਜਿਵੇਂ ਮੋਦੀ ਔਰ ਇਜ਼ਰਾਈਲ ਦਾ ਨੇਤਨਯਾਹੂ ਇੱਕ ਦੂਜੇ ਦੇ ਜਿਹੜੇ ਜੁੜਵਾਂ ਭਰਾ ਨੇ, ਔਰ ਜਿਵੇਂ ਖੁੱਲ੍ਹ ਕੇ ਮਦਦ ਵੀ, ਔਰ ਈਵਨ ਜੇ ਫਲਸਤੀਨੀ ਵਰਕਰ ਉੱਥੋਂ ਜਿਹੜੇ ਵਿਚਾਰੇ ਬੇਘਰੇ ਹੋ ਕੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਹੈ ਤੇ 1 ਲੱਖ ਵਰਕਰ ਹਰਿਆਣਾ ਯੂਪੀ ਚੋਂ ਭੇਜਣ ਦਾ ਐਗਰੀਮੈਂਟ ਕਰਕੇ ਪਹਿਲੀ ਜਿਹੜੀ ਕਿਸ਼ਤ ਹੈ ਉਹਨਾਂ ਵਰਕਰਾਂ ਦੀ ਕਿਸ਼ਤ ਹੀ ਕਹਿਣਾ ਹੋਏਗਾ, ਕਿਉਂਕਿ ਮਰਨ ਦੇ ਲਈ ਭੇਜ ਰਹੇ ਨੇ ਉਹਨਾਂ ਨੂੰ, ਉੱਥੇ ਪਹੁੰਚ ਵੀ ਚੁੱਕੀ ਹੈ। ਸੋ ਹੁਣ ਕੋਈ ਇਹ ਦੇਖੇਗਾ ਇਸ ਰਿਪੋਰਟ ਨੂੰ, ਕਹੇ ਜੀ ਇੰਡੀਆ ਦੇ ਉੱਤੇ ਐਂਟਾਈ ਸੈਮਿਟਿਕ ਹੋਣਾ, ਇਹ ਤਾਂ ਸਮਝ ਨਹੀਂ, ਇਹ ਤਾਂ ਸਮਝ ਤੋਂ ਬਾਹਰ ਦੀ ਗੱਲ ਹੈ। ਲੇਕਿਨ ਜੀ ਹਾਂ, ਇਹ ਟਰੂਥ ਹੈ ਕਿ ਇਸ ਰਿਪੋਰਟ ਦੇ ਵਿੱਚ ਭਾਰਤ ਦੇ ਉੱਤੇ ਇਲਜ਼ਾਮ ਲਾਇਆ ਗਿਆ ਹੈ, ਔਰ ਇਹ ਈਵਨ ਵਾਇਰ ਜਿਹੜੀ ਪਬਲੀਕੇਸ਼ਨ ਹੈ ਉਹਦੀ ਹੈਡਲਾਈਨ ਵੀ ਇਸ ਨਿਊਜ਼ ਦੀ, ਔਰ ਹੋਰਨਾਂ ਵੀ ਮੀਡੀਆ ਪਬਲੀਕੇਸ਼ਨ ਨੇ ਛਾਪਿਆ, US ਸਟੇਟ ਡਿਪਾਰਟਮੈਂਟ ਐਕਿਊਜ਼ਸ ਇੰਡੀਆ of anti-Semitism for pushing conspiracies against George Soros। ਹੁਣ ਇਸ ਐਂਟਾਈ-ਸੈਮਿਟਿਜ਼ਮ ਦੇ ਇਲਜ਼ਾਮ ਦਾ ਬੇਸ ਬਣਿਆ ਜਾਰਜ ਸੋਰਸ। ਹੁਣ ਜਾਰਜ ਸੋਰਸ ਬਹੁਤ ਅਮੀਰ ਆਦਮੀ ਹੈ, ਬਿਲੀਅਨਰ ਹੈ, ਯਹੂਦੀ ਹੈ, ਹੰਗਰੀ ਬੌਰਨ, ਔਰ ਇਹ ਜਦੋਂ ਅਸੀਂ ਈਸਟਰਨ ਯੂਰਪ ਦੇ ਮੁਲਕ ਦੇਖਦੇ ਹਾਂ ਜਿਹੜੇ ਈਸਟਰਨ ਬਲਾਕ ਰਸ਼ੀਆ ਦਾ ਹਿੱਸਾ ਸੀ, ਹੰਗਰੀ, ਰੋਮਾਨੀਆ, ਪੋਲੈਂਡ, ਚੈਕੋਸਲੋਵਾਕੀਆ, ਇਹ ਸਾਰੇ ਦੇ ਵਿੱਚ ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋਏ, ਕਿਉਂਕਿ ਇਹ ਬਹੁਤ ਸਾਰਾ ਹਿੱਸਾ ਉਹਨੇ ਆਕੂਪਾਈ ਕੀਤਾ ਸੀ ਹਿਟਲਰ ਨੇ। ਇਹਨਾਂ ਦਾ ਬਹੁਤ ਮਾਰ ਮਰਾਈਆ ਹੋਇਆ, ਕੰਸਨਟ੍ਰੇਸ਼ਨ ਕੈਂਪ, ਚੈਂਬਰ, ਉਹ ਤੁਸੀਂ ਪੋਲੈਂਡ ਦੇ ਹਵਾਲੇ ਨਾਲ ਦੇਖੋ ਜਾਂ ਹੰਗਰੀ ਦੇ ਦੇਖੋ ਕਿ ਵੀ ਉੱਥੇ ਕੀ ਹੋਇਆ। ਔਰ ਇਹ ਬੜਾ ਪੂਅਰ ਜਿਹੜਾ ਹੰਗੇਰੀਅਨ ਪੇਰੈਂਟਸ ਦਾ ਬੇਟਾ, ਇਸ ਨੇ ਮਿਹਨਤ ਕਰਕੇ ਇਹ ਕਾਫੀ ਜਿਹੜਾ ਅਮੀਰ ਹੈ, ਔਰ ਇਸ ਦੀ ਦਿਲਚਸਪੀ ਵੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜਿਵੇਂ ਅਸੀਂ ਜਿਹੜੇ ਬਿਲੀਅਨਰ ਜਾਂ ਦੂਜੇ ਉੱਥੇ ਨੇ, ਉੱਥੇ ਤਾਂ ਅੰਬਾਨੀ ਅਡਾਨੀ ਉਹ ਆਪਣੇ ਪੁੱਤਰ ਧੀਆਂ ਦੇ ਵਿਆਹਾਂ 'ਤੇ ਲੱਖਾਂ ਡਾਲਰ ਜਾਂ ਨਚਾਰ ਦਲਜੀਤ ਦੋਸਾਂਝ ਵਰਗੇ ਜਾਂ ਉਹ ਰਿਹਾਨਾ ਵਰਗੇ ਨਚਾ ਲੈਣਗੇ। ਇਹ ਨਹੀਂ ਨਜ਼ਰ ਆਏਗਾ ਵੀ ਉਹਨਾਂ ਨੇ ਕਿਤੇ ਕੋਈ ਚੈਰਿਟੀ ਕੀਤੀ ਹੈ ਜਾਂ ਕੋਈ ਅਦਰਵਾਈਜ਼। ਇਹਨਾਂ ਨਾਲੋਂ ਤਾਂ ਈਵਨ ਉਹ ਈਰਾਨ ਦੇ ਜ਼ੋਰੈਸਟਰੀਅਨ ਚੰਗੇ ਨੇ, ਪਾਰਸੀ, ਆ ਬੰਬੇ ਜਾਂ ਦੂਸਰੇ, ਹਾਲਾਂ ਉਹਨਾਂ ਦੀ ਆਬਾਦੀ ਬਹੁਤ ਡਿਕਲਾਈਨ ਹੋ ਰਹੀ ਹੈ। ਜਿੰਨੇ ਵੱਡੇ ਪਬਲਿਕ ਵੈਲਫੇਅਰ ਦੇ ਕੰਮ ਨੇ ਜਾਂ ਦੂਜੇ, ਟਾਟਾ ਵੀ ਜਿਹੜਾ ਹੈ ਉਹ ਪਾਰਸੀ ਹੈ, ਉਹ ਤੁਹਾਨੂੰ ਉਹਨਾਂ 'ਚ ਨਜ਼ਰ ਆਉਣਗੇ, ਹਸਪੀਟਲਸ ਤੋਂ ਲੈ ਕੇ ਸਕੂਲਾਂ ਤੱਕ, ਸਰਾਵਾਂ ਤੱਕ, ਪਾਰਕਾਂ ਤੱਕ। ਲੇਕਿਨ ਘੱਟੋ ਘੱਟ ਜਿਹੜੇ ਬਾਹਰਲੇ ਅਮਰੀਕਨ ਔਰ ਦੂਸਰੇ ਬਿਲੀਅਨਰ ਨੇ, ਇਹਨਾਂ ਦਾ ਇਹ ਜ਼ਰੂਰ ਹੁੰਦਾ ਹੈ ਕਿ ਫਾਈਲੈਂਥਰੋਪੀ ਦੇ ਵਿੱਚ, ਜਾਂ ਜਿਵੇਂ ਹੁਣ ਜੇ ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ 'ਚੋਂ, ਹੁਣ ਉਹਨੇ ਕਿੰਨੀ ਫੰਡਿੰਗ ਜਿਹੜੀ ਹੈ ਕੈਂਸਰ ਰਿਸਰਚ ਦੇ ਲਈ ਜਾਂ ਪੋਲੀਓ ਵੈਕਸੀਨੇਸ਼ਨ ਜਾਂ ਦੂਜੇ ਇਹ ਸਾਰੇ ਦੇ ਲਈ ਦਿੱਤੇ। ਸੋ ਜਾਰਜ ਸੋਰਸ ਜਿੱਥੇ ਬਹੁਤ ਲਿਬਰਲ ਮਾਈਂਡਡ ਹੈ, ਪੋਲੀਟੀਕਲੀ ਵੀ ਲਿਬਰਲ, ਕਿਉਂਕਿ ਜਿਨ੍ਹਾਂ ਨੇ ਫੇਸ ਕੀਤਾ ਹੋਇਆ ਇਹ ਸਮਝਦੇ ਨੇ ਜਿਹੜੇ, ਔਰ ਇਹੀ ਕਾਰਨ ਹੈ ਕਿ ਜਿਹੜੀਆਂ ਨੀਤੀਆਂ ਨੇਤਨਯਾਹੂ ਦੀਆਂ ਫਲਸਤੀਨੀ ਲੋਕਾਂ ਲਈ ਨੇ, ਈਵਨ ਇਹ ਹੈਰਾਨੀ ਹੋਏਗੀ ਕਿ ਇੱਥੇ ਜਿਵੇਂ ਸ਼ਾਇਦ ਬਰੁਕਲਿਨ ਦੇ ਵਿੱਚ ਨੇ ਜ਼ਿਆਦਾ ਜਿਹੜੇ ਆਪਣੇ ਟ੍ਰੈਡੀਸ਼ਨਲ ਪਹਿਰਾਵਾ ਪਹਿਨਦੇ ਨੇ ਉਹਨਾਂ ਦੇ ਯਹੂਦੀ, ਮੈਜੋਰਿਟੀ ਉਹਨਾਂ ਚੋਂ ਜੋ ਇਜ਼ਰਾਈਲ ਦੀ ਨੀਤੀ ਆ ਫਲਸਤੀਨੀਆਂ ਦੇ ਉਹਦੇ ਖਿਲਾਫ ਨੇ, ਜਿਹੜੇ ਇੱਥੇ ਪ੍ਰੋਟੈਸਟ ਹੁੰਦੇ ਨੇ ਜਾਂ ਦੂਜੇ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਲਿਬਰਲ ਯਹੂਦੀ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਜਿਹੜਾ ਕੱਟੜਵਾਦ ਦਾ ਹਿੱਸਾ ਹੁੰਦਾ ਹੈ, ਜਦੋਂ ਲੋਕ ਕੋਈ ਵੀ ਸੁਸਾਇਟੀ ਜਾਂ ਸਮਾਜ ਇਸ ਪਾਸੇ ਤੁਰ ਪੈਂਦੀ ਹੈ ਤੇ ਫਿਰ ਉਹਦਾ ਕੋਈ ਉਹਨੂੰ ਰੋਕ ਨਹੀਂ ਸਕਦਾ ਹੁੰਦਾ, ਉਹ ਫਿਰ ਫੈਲਦਾ ਜਾਂਦਾ। ਔਰ ਮੈਂ ਸ਼ਾਇਦ ਅੱਗੇ ਵੀ ਇਹ ਘਟਨਾ ਬਿਆਨ ਕੀਤੀ ਸੀ ਕਿ ਇੱਥੇ ਇੱਕ ਸਿੱਖ ਨੌਜਵਾਨ ਜਿਹਨੂੰ ਉਹ ਕਿਸੇ ਕਲੱਬ 'ਚ ਸੀ ਤੇ ਗੁਜਰਾਤੀਆਂ ਨੇ ਉਹਦੀ ਦਸਤਾਰ ਜਾਂ ਦੂਜੇ 'ਤੇ ਮਜ਼ਾਕ ਕੀਤਾ ਜਾਂ ਹੱਥਾਪਾਈ ਹੋਏ ਤੇ ਉਹਨੇ ਕਿਰਪਾਨ ਨਾਲ 3-4 ਬੰਦੇ ਜਿਹੜੇ ਨੇ ਉਹ ਕਾਫੀ ਜ਼ਖਮੀ ਕਰਤੇ ਗੁਜਰਾਤੀ, ਔਰ ਆਪ ਹੀ ਉਹਨੇ ਪੁਲਿਸ ਨੂੰ ਕਾਲ ਕਰਕੇ ਗ੍ਰਿਫਤਾਰ ਹੋਇਆ। ਉਹ ਜੇਲ੍ਹ 'ਚ ਸੀ। ਹੁਣ ਉਹ ਸਿੱਖੀ ਸਰੂਪ 'ਚ ਵੀ ਸੀ ਔਰ ਉਹ ਆਪਣੀਆਂ ਵੈਲਿਊਜ਼ ਵੀ ਕਾਇਮ ਰੱਖਣਾ ਚਾਹੁੰਦਾ ਸੀ ਕਿ ਭਾਈ ਮੈਨੂੰ ਛੋਟੀ ਪੱਗ ਵੀ ਮਿਲੇ, ਗੁਟਕਾ ਵੀ ਮਿਲੇ, ਕੜਾ ਵੀ ਮਿਲੇ ਦੂਸਰਾ। ਔਰ ਹੁਣ ਇੱਥੇ ਫੈਡਰਲ ਦੇ ਵਿੱਚ ਉਸ ਫੈਡਰਲ ਜੇਲ੍ਹ 'ਚ ਨਹੀਂ ਹੈ ਤੇ ਯੂਨਾਈਟਿਡ ਸਿੱਖਸ ਨੇ ਉਸ ਕੇਸ ਨੂੰ ਲਿਆ। ਸ਼ਾਇਦ ਗੁਰਪ੍ਰੀਤ ਸਿੰਘ ਉਹਦਾ ਨੌਜਵਾਨ ਦਾ ਨਾਂ ਸੀ। ਅੱਜ ਤੋਂ 10-12 ਸਾਲ ਪੁਰਾਣੀ ਗੱਲ ਹੈ।
ਯੂਨਾਈਟਿਡ ਸਿੱਖਸ ਨੇ ਲਿਆ ਔਰ ਉਹਨਾਂ ਦੇ ਉਸ ਕੇਸ ਨੂੰ ਜਿਹੜਾ ਰਿਪਰੈਜ਼ੈਂਟ ਕੀਤਾ ਪ੍ਰੋ ਬੋਨੋ, ਇੱਕ ਵੱਡੀ ਯਹੂਦੀਆਂ ਦੀ ਇੱਕ ਵੱਡੀ ਫਰਮ ਹੈ ਲਾਅ ਫਰਮ, ਜਿਹਦੇ ਸੈਂਕੜਿਆਂ ਵਕੀਲ ਨੇ ਜਿਹੜੇ ਇਸ ਕਿਸਮ ਦੇ ਕੇਸਿਸ ਲੈਂਦੇ ਨੇ ਪ੍ਰੋ ਬੋਨੋ। ਤੇ ਮੈਨੂੰ ਵੀ ਯੂਨਾਈਟਿਡ ਸਿੱਖਸ ਵਾਲਿਆਂ ਨੇ ਕਿਹਾ ਕਿ ਜੀ ਉਹਨੂੰ ਵਕੀਲਾਂ ਦਾ ਉਹਨਾਂ ਦਾ ਗਰੁੱਪ ਆ ਰਿਹਾ ਯਹੂਦੀ ਵਕੀਲਾਂ ਦਾ, ਤੇ ਉਹਨਾਂ ਨੇ ਮਿਲਣਾ ਗੁਰਪ੍ਰੀਤ ਸਿੰਘ ਨੂੰ। ਤੇ ਗੁਰਪ੍ਰੀਤ ਸਿੰਘ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਹੁਤ ਐਡਮਾਇਰ ਕਰਦਾ, ਪਹਿਲਾਂ ਤੁਹਾਡੀਆਂ ਸਪੀਚਸ ਵੀ ਸੁਣਾ। ਉਹਨੇ ਕਿਹਾ ਵੀ ਜੇ ਡਾਕਟਰ ਸਾਹਿਬ ਵੀ ਆਣ, ਮੈਂ ਕਿਹਾ ਜੀ ਮੇਰੇ ਲਈ ਤਾਂ ਇਹ ਖੁਸ਼ੀ ਦੀ ਗੱਲ ਹੈ ਜੇ ਮੈਨੂੰ ਯਾਦ ਕੀਤਾ ਉਹਨੇ। ਚਲੋ ਕਟਿੰਗ ਦਾ ਸਟੋਰੀ ਸ਼ਾਰਟ, ਹੁਣ ਉਹ ਜਦੋਂ ਉਹਦੇ ਤੋਂ ਰਾਈਟ ਲੈਣਾ ਚਾਹੁੰਦੇ ਸੀ ਕਿ ਵੀ ਅਸੀਂ ਰਿਪਰੈਜ਼ੈਂਟ ਕਰਾਂਗੇ ਤੈਨੂੰ, ਤੇ ਉਹਨੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡਾ ਕੀ ਇੰਟਰਸਟ ਹੈ, ਕਿਉਂਕਿ ਉਹ ਸਾਈਨ ਨਹੀਂ ਸੀ ਪਹਿਲਾਂ ਕਰ ਰਿਹਾ। ਉਹਨੇ ਇਸ ਲਈ ਮੈਨੂੰ ਵੀ ਜਿਹੜਾ ਇਨਵਾਈਟ ਕੀਤਾ ਮੈਂ ਹੋਵਾਂ। ਹੁਣ ਜਿਹੜਾ ਜਵਾਬ ਉਹਨੇ ਯਹੂਦੀਆਂ ਦੇ ਵਕੀਲ ਨੇ, ਜਿਹੜੇ ਵਕੀਲਾਂ ਦਾ ਗਰੁੱਪ ਸੀ, ਉਹਨਾਂ ਨੇ ਦਿੱਤਾ, ਹਾਲਾਂ ਉਹ ਬਿਲਕੁਲ ਆਪਣੇ ਟ੍ਰੈਡੀਸ਼ਨਲ ਪਹਿਰਾਵੇ 'ਚ ਯਾਮੁਕਾ ਵੀ ਉਹਨਾਂ ਦੇ ਪੂਰਾ ਵੱਡਾ ਵਕੀਲ ਸੀ। ਉਹਨੇ ਕਿਹਾ ਦੇਖੋ, ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਯਹੂਦੀਆਂ ਦੇ ਹਵਾਲੇ ਨਾਲ ਜਿਹੜੇ ਸਾਡੇ ਪ੍ਰਿਜ਼ਨਰ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਉਹਨਾਂ ਦੀਆਂ ਹੌਲੀਡੇਜ਼ ਵੀ ਨੇ, ਉਹਨਾਂ ਨੂੰ ਜੋ ਕੋਸ਼ਰ ਫੂਡ ਹੈ ਉਹ ਵੀ ਮਿਲਦਾ ਜਾਂ ਦੂਜਾ ਹੈ। ਇਹ ਅਸੀਂ ਤੁਹਾਡੇ ਲਈ ਇਸ ਲਈ ਖਲੋ ਰਹੇ ਹਾਂ ਕਿ ਤੁਹਾਡਾ ਆਪਣਾ ਧਰਮ ਹੈ, ਤੁਹਾਡੇ ਆਪਣੇ ਸਿਧਾਂਤ ਨੇ। ਜੇ ਅੱਜ ਅਸੀਂ ਤੁਹਾਡੇ ਲਈ ਨਹੀਂ ਖਲੋਵਾਂਗੇ ਤਾਂ ਇੱਕ ਵਕਤ ਆਏਗਾ ਕਿ ਇੱਥੇ ਵੀ ਉਸ ਕਿਸਮ ਦੀਆਂ ਰੁਚੀਆਂ ਦੇ ਲੋਕ ਇੱਕ ਦਿਨ ਉਹ ਸਾਡਾ ਹੱਕ ਵੀ ਖੋਹ ਲੈਣਗੇ, ਸਾਡੇ ਪ੍ਰਿਜ਼ਨਰਸ ਦਾ ਵੀ, ਜਿਹੜਾ ਕਿ ਜਿਨ੍ਹਾਂ ਨੂੰ ਕਿ ਉਹ ਯਹੂਦੀ ਤੌਰ ਤਰੀਕੇ ਦੇ ਨਾਲ ਜਿਹੜਾ ਉਹ ਸਾਰਾ ਫੂਡ ਸਹੂਲਤਾਂ ਕੋਸ਼ਰ ਜਾਂ ਸਬੈਤ ਜਾਂ ਜਿਵੇਂ ਵੀ ਉਹਨਾਂ ਦਾ ਹੁੰਦਾ। ਤੇ ਉਹਨੇ ਗੁਰਪ੍ਰੀਤ ਸਿੰਘ ਸ਼ਾਇਦ ਨਾਂ ਉਹਦਾ ਸਿੰਘ ਦਾ, ਹੁਣ ਤਾਂ ਖੈਰ ਉਹ ਬਾਹਰ ਆ ਗਿਆ ਜੇਲ੍ਹ ਚੋਂ, ਉਹਨੇ ਕਿਹਾ ਲਿਆਓ ਜੀ ਕਿੱਥੇ ਦਸਤਖਤ ਕਰਨੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇੱਥੇ ਵੀ ਜਿਹੜੇ ਜੇ ਜਾਰਜ ਸੋਰਸ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਲੈਵਲ ਦੇ ਲੋਕ ਨੇ ਜਿਨ੍ਹਾਂ ਨੇ ਆਲਰੇਡੀ ਨਾਜ਼ੀਵਾਦ ਦਾ ਉਤਰਾਅ ਚੜਾਅ ਦੇਖਿਆ ਹੋਇਆ, ਔਰ ਉਹ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਨਰਿੰਦਰ ਮੋਦੀ ਜਾਂ ਉਸ ਦਾ ਜਿਹੜਾ ਸਾਰਾ ਸਿਸਟਮ RSS ਹਿੰਦੂਤਵਾ ਕਿਸ ਪਾਸੇ ਨੂੰ ਲਿਜਾ ਰਿਹਾ। ਸੋ ਜ਼ਾਹਰ ਹੈ ਕਿ ਉਹ ਉੱਥੋਂ ਦੀਆਂ ਲਿਬਰਲ ਜਾਂ ਸੋ ਕਾਲਡ ਸੈਕੂਲਰ ਪਾਲਿਸੀਜ਼ ਦੀ ਹਮਾਇਤ ਕਰਦੇ ਨੇ। ਰਾਹੁਲ ਗਾਂਧੀ ਦਾ ਉਹ ਐਡਮਾਇਰਰ ਹੈ ਜਾਂ ਕਾਂਗਰਸ ਦਾ ਐਡਮਾਇਰਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਜਿਹੜੀਆਂ ਉੱਥੇ ਲਿਬਰਲ ਸੰਸਥਾਵਾਂ ਕੰਮ ਕਰਨ ਵਾਲੀਆਂ NGOs ਨੇ ਉਹਨਾਂ ਦੀ ਫੰਡਿੰਗ ਵੀ ਕਰਦੇ। ਹੁਣ ਕਿਉਂਕਿ ਜਾਰਜ ਸੋਰਸ ਲਗਾਤਾਰਤਾ ਦੇ ਨਾਲ ਕ੍ਰਿਟਿਕ ਹੈ ਮੋਦੀ ਸਰਕਾਰ ਦੀਆਂ ਫਾਸ਼ਿਸਟ ਨੀਤੀਆਂ ਦਾ, ਤੇ ਇਹਨਾਂ ਨੇ ਕੀ ਕੀਤਾ ਕਿ ਜਿਵੇਂ ਇਹਨਾਂ ਦਾ ਮਾਲਵੀਆ ਜਿਹੜਾ BJP ਦਾ IT ਸੈੱਲ ਹੈ, ਔਰ ਈਵਨ S ਜੈ ਸ਼ੰਕਰ ਉਹਨੇ ਵੀ ਉਹਨੂੰ ਰਿਡੀਕਿਊਲ ਕੀਤਾ, ਔਰ ਇਹਨਾਂ ਦੇ BJP ਸੈੱਲ ਨੇ ਇੱਕ ਪਿਕਚਰ ਬਣਾ ਕੇ ਕਾਰਟੂਨ ਟਾਈਪ ਜਿਹਦੇ 'ਚ ਕਿ ਉਹਨੂੰ ਜਾਰਜ ਸੋਰਸ ਨੂੰ ਦਿਖਾਇਆ ਕਿ ਵੀ ਉਹਦੇ ਬਾਡੀ 'ਚੋਂ ਰੱਸੀਆਂ ਨਿਕਲ ਰਹੀਆਂ, ਤੇ ਉਹਦੇ ਨਾਲ ਉਹਨਾਂ ਨੇ ਉਹਨੂੰ ਜਿਹੜਾ ਉਹ ਫੜਿਆ ਹੋਇਆ ਹੈ, ਰਾਹੁਲ ਗਾਂਧੀ ਨੇ ਉਹਨੂੰ ਫੜਿਆ ਹੋਇਆ ਔਰ ਦੂਜਿਆਂ ਨੂੰ। ਹੁਣ ਸ਼ਾਇਦ ਉਹਨਾਂ ਨੂੰ ਵੀ ਇਹ ਅਹਿਸਾਸ ਨਾ ਹੋਏ ਕਿ ਇਹ ਜਦੋਂ ਜੋ ਕੁਛ ਨਾਜ਼ੀਆਂ ਨੇ ਕੀਤਾ ਯਹੂਦੀਆਂ ਦੇ ਨਾਲ, ਇਹ ਕੋਈ ਓਵਰਨਾਈਟ ਨਹੀਂ ਸੀ ਹੋਇਆ। ਸਦੀਆਂ ਤੋਂ ਜਿਹੜੀ ਨਫ਼ਰਤ ਯੂਰਪ ਦੇ ਵਿੱਚ ਫੈਲਾਈ ਜਾ ਰਹੀ ਸੀ ਯਹੂਦੀਆਂ ਦੇ ਖਿਲਾਫ, ਉਸ ਦਾ ਉਹ ਇੱਕ ਵੱਡਾ ਕਾਰਨ ਸੀ, ਕਿਉਂਕਿ ਬਲੱਡ ਸਕਰ ਇਹਨਾਂ ਨੂੰ ਕਹਿੰਦੇ ਸੀ। ਜਦੋਂ ਤੁਸੀਂ ਉਹਦਾ ਮਰਚੈਂਟ ਆਫ ਵੀਨਸ, ਉਹ ਜਿਹੜੀ ਇੱਕ ਕਹਾਣੀ ਸੀ ਸ਼ਾਇਦ ਸ਼ੇਕਸਪੀਅਰ ਨਾਲ ਜੁੜੀ ਹੋਈ ਹੈ ਜਾਂ ਕਿਹਦੇ ਨਾਲ ਹੈ, ਕਿ ਵੀ ਉਹਦੇ 'ਚ ਵੀ ਹੈ ਪਾਊਂਡ ਆਫ ਫਲੈਸ਼। ਸੋ ਇਹ ਔਰ ਉਹਦੇ 'ਚ ਹੁੰਦਾ ਸੀ ਕਿ ਸਟ੍ਰਿੰਗਸ, ਕਿ ਉਹਨਾਂ ਦੀਆਂ ਜਿਹੜੀਆਂ ਸਟ੍ਰਿੰਗਸ ਨੇ, ਯਹੂਦੀਆਂ ਕੋਲ ਇੰਨਾ ਕੁ ਪੈਸਾ ਹੈ ਜਾਂ ਦੂਜਾ ਵੀ ਉਹਨਾਂ ਨੇ ਸਾਰਿਆਂ ਨੂੰ ਇਹਦੇ ਨਾਲ ਬੰਨਿਆ ਹੋਇਆ। ਹੁਣ ਉਹ ਜਿਹੜਾ ਇਮੇਜ ਦੇ ਕੇ ਔਰ ਉਹਦੇ ਖਿਲਾਫ ਫਿਰ ਜਿਹੜਾ ਪ੍ਰਚਾਰ ਸੀ, ਸਟੇਟ ਡਿਪਾਰਟਮੈਂਟ ਦੀ ਰਿਪੋਰਟ ਦੇ ਵਿੱਚ ਇਸ ਨੂੰ ਉਹਨਾਂ ਨੇ ਬਿਲਕੁਲ ਠੀਕ ਉਸੇ ਲਾਈਨ ਦੇ ਉੱਤੇ, ਕਿਉਂਕਿ ਇਹ ਆਪਣੇ ਆਪ 'ਚ ਐਂਟੀ ਸੈਮਿਟਿਜ਼ਮ ਹੈ ਕਿ ਵੀ ਤੁਸੀਂ ਜਾਰਜ ਸੋਰਸ ਦੀਆਂ ਪਾਲਿਸੀਜ਼ ਨੂੰ ਜਿਹੜਾ ਉਹ ਕੰਡੈਮ ਨਹੀਂ ਕਰ ਰਹੇ, ਉਸ ਦਾ ਯਹੂਦੀ ਹੋਣਾ ਵੀ ਤੁਸੀਂ ਉਸ ਦੇ ਵਿੱਚ ਉਹਨੂੰ ਆਧਾਰ ਬਣਾ ਰਹੇ ਹੋ। ਔਰ ਇਹ ਵਾਇਰ ਦੀ ਸਟੋਰੀ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਨ ਏ ਸਰਪ੍ਰਾਈਜ਼ਿੰਗ ਟਰਨ ਆਫ ਇਵੈਂਟਸ the campaign led by Modi government against Hungarian American philanthropic George Soros has drawn accusations of anti-Semitism from the United States State Department. मैं already interestingly Modi government is seen as the उन्होंने कहा जी एक पासे तो Modi government totally pro Israel है और मोदी सरकार ਦੇ ਉੱਤੇ ਇਲਜ਼ਾਮ ਦਾ ਐਸਾ ਕੀ ਕਾਰਨ ਬਣਿਆ। ਔਰ ਫਿਰ ਜਿਹੜੀ ਕੰਟਰੀ ਰਿਪੋਰਟ ਹੈ ਹਿਊਮਨ ਰਾਈਟਸ ਦੇ ਨਾਲ ਸੰਬੰਧਿਤ,
ਉਹਦੇ 'ਚ ਉਹਨਾਂ ਨੇ ਕਿਹਾ ਕਿ Soros has been categorized under the section on anti-Semitism. This classification comes amidst heightened tensions surrounding Israel's relentless bombing of Gaza following an attack by Hamas on October 7 last year. ਹੁਣ ਇਹਦੇ 'ਚ ਕੀ ਉਹਨਾਂ ਨੇ ਕਿਹਾ, government officials made public statements and released social media posts alleging certain opposition political party figures and diaspora leaders were connected to George Soros, playing on an anti-Semitic conspiracy theory of an all-controlling Jewish ਜਿਹੜੀਆਂ strings ਨੇ ਰਾਹੁਲ ਨੂੰ ਫੜਾਈਆਂ ਹੋਈਆਂ ਕਿ ਬਈ ਇਹ ਜਿਹੜੀ all-controlling Jewish individual ਹੈ who was influencing events in the country. ਉਹ ਕਹਿ ਰਹੇ ਨੇ ਬੀਜੇਪੀ ਔਰ ਦੂਜੇ ਕਿ ਜੀ ਇਹ ਜਾਰਜ ਸੋਰਸ ਭਾਰਤ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ, ਪੈਸਾ ਸੁੱਟ ਰਿਹਾ ਔਰ ਇਹ ਡਾਇਰੈਕਟਲੀ ਕਰ ਰਿਹਾ। ਔਰ ਇਸ ਦੇ ਉੱਤੇ 6 ਅਕਤੂਬਰ ਨੂੰ ਬੀਜੇਪੀ ਦਾ ਜਿਹੜਾ ਆਫੀਸ਼ੀਅਲ ਐਕਸ ਅਕਾਊਂਟ ਸੀ ਉਹਨਾਂ ਨੇ ਇੱਕ ਐਡੀਟਡ ਇਮੇਜ ਉਹਦੇ 'ਤੇ ਕੀਤਾ ਜਿਹਦੇ 'ਚ ਕਿ ਸੋਰਸ ਦੀਆਂ ਸਟ੍ਰਿੰਗਸ ਨੂੰ ਰਾਹੁਲ ਗਾਂਧੀ ਨੇ ਫੜਿਆ ਹੋਇਆ। ਦਾ ਪੋਸਟਰ ਸ਼ੋਡ ਸੋਰਸ ਐਜ਼ ਅ ਪਪੇਟੀਅਰ with purported strings controlling Congress leader Rahul Gandhi. The idea of a Jewish puppet master has been a part of campaign to try and pin all blame for all types of anxieties on the minority Jewish community over centuries in Europe. ਕਿਉਂਕਿ ਉਹ ਇਮੇਜ ਹੀ ਆਪਣੇ ਆਪ 'ਚ ਤੁਹਾਨੂੰ ਸਦੀਆਂ ਤੋਂ ਜਿਵੇਂ ਯਹੂਦੀਆਂ ਨੂੰ ਬਦਨਾਮ ਕੀਤਾ ਜਾਂਦਾ ਸੀ, ਨੈਗੇਟ ਕੀਤਾ ਜਾਂਦਾ ਸੀ, ਉਹਦੇ ਨਾਲ ਜੋੜਿਆ ਜਾਂਦਾ ਹੈ। ਔਰ ਇਸ ਤੋਂ ਇਲਾਵਾ ਵੀ ਅਸੀਂ ਦੇਖਦੇ ਹਾਂ ਕਿ ਬਈ ਇਹ ਈਵਨ ਜਿਹੜਾ ਅਮਿਤ ਮਾਲਵੀਆ, ਸਮ੍ਰਿਤੀ ਇਰਾਨੀ, ਇਹਨਾਂ ਨੇ ਵੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ। ਔਰ ਇਸੇ ਤਰ੍ਹਾਂ ਉਹਨਾਂ ਨੇ ਸੁਨੀਤਾ ਵਿਸ਼ਵਨਾਥ ਜਿਹੜੀ ਐਗਜ਼ੈਕਟਿਵ ਡਾਇਰੈਕਟਰ ਹੈ ਹਿੰਦੂਜ਼ ਫਾਰ ਹਿਊਮਨ ਰਾਈਟਸ, ਜਿਹਨੂੰ ਉਹਨਾਂ ਨੇ ਸੋਰਸ ਦੇ ਨਾਲ ਜੋੜਿਆ ਕਿ ਜੀ ਇਹ ਇੰਡੀਆ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਸੋ ਜਿਹੜਾ ਵੀ ਮੋਦੀ ਦਾ ਕ੍ਰਿਟਿਕ, ਹੁਣ ਹਿੰਦੂਜ਼ ਫਾਰ ਹਿਊਮਨ ਰਾਈਟਸ ਜਿਹੜੀ ਹੈ ਉਹ ਇੰਡੀਆ 'ਚ ਸੈਕੂਲਰਿਜ਼ਮ ਦੀ ਹਾਮੀ ਹੈ ਔਰ ਉਹਨੂੰ ਉਹਨਾਂ ਨੇ ਕਿਹਾ ਜੀ ਇਹ ਜਾਰਜ ਸੋਰਸ ਫੰਡਡ ਗਰੁੱਪ ਹੈ। ਇਸੇ ਤਰ੍ਹਾਂ ਐਸ ਜੈ ਸ਼ੰਕਰ ਉਹਨੇ ਵੀ ਇਹ ਬਿਆਨ ਦਿੱਤਾ ਸੀ ਸੋਰਸ ਬਾਰੇ ਕਿ ਓਲਡ ਰਿਚ ਓਪੀਨੀਅਨੇਟਿਡ ਐਂਡ ਡੇਂਜਰਸ ਪਰਸਨ ਸਿਟਿੰਗ ਇਨ ਨਿਊਯਾਰਕ who still thinks his views should determine how the entire world works. ਇਹ ਅਫੀਸ਼ੀਅਲ, ਚਲੋ ਬੀਜੇਪੀ ਪਾਰਟੀ, ਮਾਲਵੀਆ, ਇਰਾਨੀ, ਫਲਾਣੇ ਨੇ ਕੀ ਕਿਹਾ, ਜਦੋਂ ਹੁਣ ਐਸ ਜੈ ਸ਼ੰਕਰ ਕਹਿ ਰਿਹਾ ਕਿ ਬੁੱਢਾ ਅਮੀਰ ਬੰਦਾ ਜਿਹਨੇ ਪਹਿਲਾਂ ਹੀ ਭਾਰਤ ਦੇ ਅਗੇਂਸਟ ਮਨ ਬਣਾ, ਬਹੁਤ ਖਤਰਨਾਕ ਬੰਦਾ, ਇਹ ਨਿਊਯਾਰਕ 'ਚ ਬੈਠ ਕੇ ਸੋਚ ਰਿਹਾ ਕਿ ਜੀ ਅਸੀਂ ਸਾਰੀ ਦੁਨੀਆ ਨੂੰ ਕਿਵੇਂ ਕੰਟਰੋਲ ਕਰਨਾ। ਔਰ ਇਸ ਸਾਰੇ ਦੇ ਚੱਲਦੇ ਉਹਨਾਂ ਨੇ ਇਸ ਨੂੰ ਪ੍ਰੋਪਰਲੀ ਜਿੱਥੇ ਉਹਨਾਂ ਨੇ ਇੰਡੀਆ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਿਆ, ਉੱਥੇ ਜਾਰਜ ਸੋਰਸ ਦੇ ਮੁੱਦੇ ਦੇ ਉੱਤੇ ਐਂਟਾਈ ਸੈਮਿਟਿਜ਼ਮ ਦੇ ਖਾਤੇ 'ਚ ਵੀ ਭਾਰਤ ਆਇਆ। ਭਾਰਤ ਮਾਤਾ ਕੀ ਜੈ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।